ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਲੰਘੇ ਦਿਨੀ ਜਦੋਂ ਭਾਰਤ ਨੇ ਪਾਕਿਸਤਾਨ ਤੋਂ ਏਸ਼ੀਆ ਕੱਪ ਦੇ ਵਿੱਚ ਮੈਚ ਜਿੱਤਿਆ ਸੀ ਤਾਂ ਉਹਦੀ ਤਾਰੀਫ ਬੜੀ ਹੋਈ। ਭਾਰਤੀ ਟੀਮ, ਦੋਨੇ ਟੀਮਾਂ ਜਿਸ ਤਰੀਕੇ ਨਾਲ ਖੇਡੀਆਂ ਉਹਨਾਂ ਦੀ ਤਾਰੀਫ ਬੜੀ ਹੋਈ ਔਰ ਭਾਰਤ ਨੇ ਮੈਚ ਜਿੱਤਿਆ, ਲਿਹਾਜ਼ਾ ਭਾਰਤੀ ਪ੍ਰਸ਼ੰਸਕਾਂ ਦੇ ਵਿੱਚ, ਖੇਡ ਪ੍ਰੇਮੀਆਂ ਦੇ ਵਿੱਚ ਖੁਸ਼ੀ ਦੀ ਲਹਿਰ ਹੋਣੀ ਹੈ। ਪਰ ਇਸੇ ਦਰਮਿਆਨ ਇੱਕ ਘਟਨਾ ਘਟਦੀ ਹੈ ਤੇ ਉਹ ਵੀਡੀਓ ਲਗਾਤਾਰ ਵਾਇਰਲ ਹੁੰਦੀ ਹੈ। ਉਹ ਘਟਨਾ ਇਹ ਸੀ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਮੁੰਡੇ ਤੇ BCCI ਦੇ ਅਹਿਮ ਅਹੁਦੇ ਦੇ ਨਾਲ ACC ਏਸ਼ੀਅਨ ਕ੍ਰਿਕਟ ਕਾਉਂਸਲ ਦੇ ਵਿੱਚ ਅਹਿਮ ਅਹੁਦੇ ਤੇ ਬੈਠੇ ਜੈ ਸ਼ਾਹ ਨੇ ਜਿਸ ਤਰੀਕੇ ਨਾਲ ਇਸ ਸੈਲੀਬ੍ਰੇਸ਼ਨ ਦੇ ਵਿੱਚ ਤਿਰੰਗਾ ਝੰਡਾ ਫੜਨ ਤੋਂ ਨਾ ਕੀਤੀ ਤਾਂ ਉਸ ਨਾ ਨੁੱਕਰ ਤੋਂ ਬਾਅਦ ਉਹਦੀ ਆਲੋਚਨਾ ਹੋ ਰਹੀ ਹੈ ਤੇ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਲੈ ਕੇ ਦੇਸ਼ ਭਰ ਦੀਆਂ ਸਿਆਸੀ ਵਿਰੋਧੀ ਪਾਰਟੀਆਂ ਨੇ ਕੁਝ ਤੰਜ ਕਸੇ ਨੇ, ਉਹ ਤੰਜ ਵੀ ਦੱਸਾਂਗਾ। ਪਰ ਇਸ ਵੀਡੀਓ ਦੇ ਬਾਬਤ ਪੰਜਾਬ ਦੇ ਕਿਸੇ ਵੀ ਪੋਲੀਟੀਸ਼ੀਅਨ ਨੇ ਆਪਣੀ ਰਾਏ ਨਹੀਂ ਰੱਖੀ। ਹੁਣ ਇਸ ਗੱਲ ਦਾ ਜਵਾਬ ਤੁਸੀਂ ਲੱਭਣਾ ਵਾ ਕਿ ਜਦੋਂ ਮੋਦੀ ਦੀ ਗੱਲ ਆਉਂਦੀ ਹੈ, ਜਦੋਂ ਅਮਿਤ ਸ਼ਾਹ ਦੀ ਗੱਲ ਆਉਂਦੀ ਹੈ ਔਰ ਇੱਕ ਕੰਸਟਰਕਟਿਵ ਕ੍ਰਿਟੀਸਿਜ਼ਮ ਕਰਨ ਦੀ ਲੋੜ ਹੁੰਦੀ ਹੈ ਜਿੱਥੇ ਆਲੋਚਨਾ ਵੀ ਨਹੀਂ, ਕ੍ਰਿਟੀਸਿਜ਼ਮ ਵੀ ਨਹੀਂ, ਜਿੱਥੇ ਐਨਾਲਿਸਿਸ ਕਰਨ ਦੀ ਲੋੜ ਹੁੰਦੀ ਹੈ, ਜਿੱਥੇ ਪੜਚੋਲ ਕਰਨ ਦੀ ਲੋੜ ਹੁੰਦੀ ਹੈ, ਤਾਂ ਉੱਥੇ ਪੰਜਾਬ ਦੇ ਜਿਹੜੇ ਸਿਆਸਤਦਾਨ ਆ ਇਹ ਬੜੇ ਚੁੱਪ ਨਜ਼ਰ ਆਉਂਦੇ ਆ। ਬਹੁਤ ਘੱਟ ਪੰਜਾਬ ਦੀ ਸਿਆਸਤ ਦੇ ਵਿੱਚ, ਈਵਨ ਕਿ ਦੇਸ਼ ਦੀ ਸਿਆਸਤ ਦੇ ਵਿੱਚ ਇਹੋ ਜਿਹੇ ਲੋਕ ਨੇ ਜਿਨ੍ਹਾਂ 'ਚ ਬੈਕਬੋਨ ਆ, ਜਿਨ੍ਹਾਂ 'ਚ ਗਟਸ ਆ। ਪੰਜਾਬ ਦੇ ਵਿੱਚ ਇੱਕ ਦੋ ਲੋਕ BJP ਦੇ ਜਦੋਂ ਗੱਲ ਆਉਂਦੀ ਹੈ ਤਾਂ ਬੜਾ ਖੁੱਲ੍ਹ ਕੇ ਬੇਬਾਕੀ ਨਾਲ ਬੋਲਦੇ ਆ। ਇਹਨਾਂ ਦੇ ਵਿੱਚੋਂ ਸੁਖਪਾਲ ਖਹਿਰਾ ਦਾ ਨਾਂ ਲਿਆ ਜਾ ਸਕਦਾ। ਹੋਰ ਬੜੇ ਘੱਟ ਲੋਕ ਨੇ ਕਾਂਗਰਸ ਦੇ ਵਿੱਚ, ਅਕਾਲੀ ਦਲ ਦੇ ਵਿੱਚ, ਆਮ ਆਦਮੀ ਪਾਰਟੀ ਦੇ ਵਿੱਚ, ਜਿਹੜੇ ਮੋਦੀ ਤੇ ਅਮਿਤ ਸ਼ਾਹ ਦਾ ਜਦੋਂ ਨਾਂ ਆਉਂਦਾ ਹੋਵੇ, BJP ਤੇ RSS ਦਾ ਜਦੋਂ ਨਾਂ ਆਉਂਦਾ ਹੋਵੇ, ਮੇਰੀ ਸਮਝੋਂ ਬਾਹਰ ਹੈ ਕਿ ਇਹ ਕਿਉਂ ਨਹੀਂ ਬੋਲਦੇ। ਹਾਲਾਂਕਿ ਖੇਤਰੀ ਪਾਰਟੀ ਦਾ, ਬਹੁਤ ਵੱਡੀ ਖੇਤਰੀ ਪਾਰਟੀ ਦਾ, ਇੱਕ ਸ਼ਾਨਦਾਰ ਖੇਤਰੀ ਪਾਰਟੀ ਦਾ ਹੋਣ ਦਾ ਖਿਤਾਬ ਸੀ ਅਕਾਲੀ ਦਲ ਦੇ ਕੋਲੇ। ਕਾਂਗਰਸ BJP ਦੀ ਦੇਸ਼ ਭਰ ਦੇ ਵਿੱਚ ਵਿਰੋਧੀ ਧਿਰ ਦੇ ਵਿੱਚ, ਔਰ ਕਾਂਗਰਸੀ ਕਿਉਂ ਨਹੀਂ ਬੋਲਦੇ ਇਹ ਉਹ ਦੱਸ ਸਕਦੇ ਨੇ। ਖੈਰ, ਆਪਾਂ ਮੁੱਦੇ ਤੇ ਆਉਣੇ ਆ। ਜੈ ਸ਼ਾਹ ਝੰਡਾ ਫੜ ਕੇ ਲਹਿਰਾਉਣ ਤੋਂ ਨਾ ਕਰ ਦਿੰਦਾ ਹੈ। ਤੁਸੀਂ ਸੋਚ ਸਕਦੇ ਹੋ ਕਿ ਜੇਕਰ ਇਹੀ ਹਰਕਤ, ਇਹੀ ਕਾਰਵਾਈ ਕਿਸੇ ਹੋਰ ਨੇ ਕੀਤੀ ਹੁੰਦੀ, ਔਰ ਮਾफ़ ਕਰਨਾ ਉਹਦੇ ਵਿੱਚ ਕੋਈ ਘੱਟ ਗਿਣਤੀਆਂ 'ਚ ਕੋਈ ਬੰਦਾ ਹੁੰਦਾ, ਮਿਸਾਲੀ ਤੌਰ 'ਤੇ ਇਰਫਾਨ ਪਠਾਨ ਹੁੰਦਾ ਜਿਹੜੇ ਕਿ ਅਹਿਮ ਅਹੁਦੇ 'ਤੇ ਨੇ, ਜਾਂ ਜੈਰਾਮ ਰਮੇਸ਼ ਹੁੰਦੇ ਜਿਹੜੇ ਕਿ ਕਾਂਗਰਸ ਦੇ ਵਿੱਚ ਨੇ, ਜਾਂ ਹੋਰ ਜਿਹਦੇ ਨਾਲ ਖਾਨ ਪਠਾਨ, ਜਾਂ ਕਾਂਗਰਸ ਦਾ ਕੋਈ ਲੀਡਰ ਹੁੰਦਾ, TMC ਦਾ ਕੋਈ ਲੀਡਰ ਹੁੰਦਾ, RJD ਦਾ ਹੁੰਦਾ, ਤਾਂ ਇਹਦੀ ਥਾਂ 'ਤੇ ਬਵਾਲ ਹੋ ਜਾਣਾ ਸੀ। ਲੋਕਾਂ ਨੇ ਉਹਦੇ ਘਰ 'ਤੇ BJP ਦੇ IT ਸੈੱਲ ਨੇ ਉਹਦੀ ਟਰੋਲਿੰਗ ਕਰਨੀ ਸੀ, ਕਰੈਕਟਰ ਅਸਾਸੀਨੇਸ਼ਨ ਕਰਨਾ ਸੀ, ਔਰ ਉਹਦੇ ਹੋ ਸਕਦਾ ਉਹਦੇ ਘਰ 'ਤੇ ਪਥਰਾਬਾਜ਼ੀ ਹੋ ਜਾਂਦੀ। ਔਰ ਘੱਟੋ ਘੱਟ 2-3 ਮਹੀਨੇ ਉਹ ਬੰਦੇ ਦੇ ਉੱਤੇ ਇਸ਼ੂ ਚੱਲਣਾ ਸੀ। ਆ ਜਿਹੜਾ ਚਮਚੇ ਆ ਪੱਤਰਕਾਰ, ਗੋਦੀ ਮੀਡੀਆ, ਇਹਨਾਂ ਨੇ ਉਹਦੇ 'ਤੇ ਡਿਬੇਟਾਂ ਕਰਨੀਆਂ ਸੀ। ਪਰ ਕਿਉਂਕਿ ਦੇਸ਼ ਦੇ ਵਿੱਚ ਬੈਕਬੋਨ ਵਾਲੇ ਚੈਨਲ, ਬੈਕਬੋਨ ਵਾਲੇ ਪੱਤਰਕਾਰ, ਬੈਕਬੋਨ ਵਾਲੇ ਮੀਡੀਆ ਅਦਾਰੇ, ਬੈਕਬੋਨ ਵਾਲੇ ਪੋਲੀਟੀਸ਼ੀਅਨ ਬਚੇ ਹੀ ਕਿੰਨੇ ਕੁ ਹੈ। ਪਰ ਅਮਿਤ ਸ਼ਾਹ ਦੇ ਮੁੰਡੇ ਜੈ ਸ਼ਾਹ ਨੇ ਜਦੋਂ ਇਹ ਤਿਰੰਗਾ ਝੰਡਾ ਲਹਿਰਾਉਣ ਤੋਂ ਨਾ ਕਰਤੀ ਤਾਂ ਉਸ ਤੋਂ ਬਾਅਦ ਉਹ ਵੀਡੀਓ ਵਾਇਰਲ ਹੋਈ। ਕੁਝ ਸਿਆਸੀ ਲੋਕਾਂ ਨੇ ਇਹ 'ਤੇ ਤੰਜ਼ ਕੀਤੇ ਨੇ। ਇਹਨਾਂ ਦੇ ਵਿੱਚ ਅਲਕਾ ਲਾਂਬਾ ਦੇ ਨਾਲ TRC ਦੇ ਕ੍ਰਿਸ਼ਨ TRS ਦੇ ਮਾਫ਼ ਕਰਨਾ, ਜੈਰਾਮ ਰਮੇਸ਼ ਤੇ ਪ੍ਰੋਫੈਸਰ ਗੌਰਵ ਵੱਲਭ, ਇਹਨਾਂ ਦੀਆਂ ਕੁਝ ਟਿੱਪਣੀਆਂ ਆਈਆਂ ਨੇ। ਇਹਨਾਂ ਦੀਆਂ ਟਿੱਪਣੀਆਂ ਕੀ ਨੇ ਮੈਂ ਦੱਸ ਦਿੰਦਾ। TRS ਦੇ ਕ੍ਰਿਸ਼ਨ TRS ਕਹਿੰਦੇ ਨੇ ਜੇ ਇਹੀ ਕੰਮ ਕਿਸੇ ਨੇ BJP ਲੀਡਰ ਨੇ ਨਾ ਕੀਤਾ ਹੁੰਦਾ ਤਾਂ ਹੁਣ ਨੂੰ ਦੇਸ਼ ਭਰ ਦੇ ਵਿੱਚ ਬਵਾਲ ਮੱਚ ਜਾਣਾ ਸੀ ਤੇ ਇਹਦੇ 'ਤੇ ਸ਼ਾਮ ਨੂੰ ਪ੍ਰਾਈਮ ਟਾਈਮ ਦੇ ਵਿੱਚ ਡਿਬੇਟਸ ਹੋਣੀਆਂ ਸੀ। ਖੁਸ਼ਕਿਸਮਤੀ ਦੇ ਨਾਲ ਇਹ ਇੱਕ ਸ਼ਹਿਨਸ਼ਾਹ ਦਾ ਮੁੰਡਾ ਵਾ। ਉਹਨਾਂ ਨੇ ਸ਼ਹਿਨਸ਼ਾਹ ਅਮਿਤ ਸ਼ਾਹ ਨੂੰ ਆਖਿਆ, ਤੰਜ਼ ਕਰਕੇ ਆਖਿਆ। ਪੰਜਾਬ ਦੇ ਕਿਸੇ ਵੀ ਲੀਡਰ ਨੇ ਇਸ ਮਸਲੇ 'ਤੇ ਆਪਣੀ ਰਾਏ ਰੱਖਣੀ ਮੁਨਾਸਿਬ ਨਹੀਂ ਸਮਝੀ। ਅਲਕਾ ਲਾਂਬਾ, ਦੇਸ਼ ਕੇ ਗੱਦਾਰ देश का खाएंगे लेकिन तिरंगे को हाथ नहीं लगाएंगे। ये बिल्कुल करड़े बोल सन पर बिल्कुल ठीक उस तरह के बोल सन जिस तरह के बोल BJP वरतदी है दूजे लोगों बारी जदों उन्होंने नैरेटिव ते काम करना हुंदा। तां जयराम रमेश, मेरे पापा हैं, मेरे पापा हैं, तिरंगा अपने पास रखो। प्रोफैसर गौरव वल्लभ, किसी ने ठीक ही कहा है, पुरानी आदतें जाती नहीं। ਉਹਨਾਂ ਦਾ ਨਿਸ਼ਾਨਾ RSS 'ਤੇ ਸੀ ਜਿਨ੍ਹਾਂ ਨੇ 52 ਸਾਲਾਂ ਤੱਕ ਆਪਣੇ ਦਫ਼ਤਰ 'ਤੇ ਝੰਡਾ ਨਹੀਂ ਸੀ ਲਹਿਰਾਇਆ। ਅਮਿਤ ਸ਼ਾਹ ਦਾ ਮੁੰਡਾ ਜੈ ਸ਼ਾਹ ਇਹ ਪਹਿਲੀ ਮਰਤਬਾ ਨਹੀਂ ਹੈ ਜਦੋਂ ਉਹ ਵਿਵਾਦਾਂ ਦੇ ਵਿੱਚ ਨਾ ਹੋਵੇ। ਤੁਹਾਨੂੰ ਯਾਦ ਹੋਣਾ ਉਹਦੀ ਕੰਪਨੀ ਦਾ ਟਰਨਓਵਰ 16,000 ਗੁਣਾ ਵੱਧ ਗਿਆ ਸੀ। ਇੱਕ 50,000 ਵਾਲੀ ਕੰਪਨੀ ਦਾ ਟਰਨਓਵਰ ਸ਼ਾਇਦ 5,000 ਜੇ ਮੈਂ ਗਲਤ ਨਾ ਹੋਵਾਂ ਤਾਂ ਕਈ ਸੌ ਕਰੋੜ ਦਾ ਹੋ ਗਿਆ ਸੀ। 16,000 ਗੁਣਾ ਵੱਧ ਗਿਆ ਸੀ। ਉਹ ਵੀ ਉਸ ਤੋਂ ਬਾਅਦ ਜਦੋਂ ਮੋਦੀ ਵਜ਼ਾਰਤ ਦੇ ਵਿੱਚ ਆਉਂਦੇ ਨੇ, ਕੇਂਦਰੀ ਵਜ਼ਾਰਤ ਦੇ ਵਿੱਚ ਜਦੋਂ ਪ੍ਰਧਾਨ ਸੇਵਕ ਬਣ ਜਾਂਦੇ ਨੇ, ਚੌਂਕੀਦਾਰ ਬਣ ਜਾਂਦੇ ਨੇ। ਪਹਿਲਾਂ ਮੁੱਖ ਮੰਤਰੀ ਸੀਗੇ
ਤਾਂ ਉਸ ਤੋਂ ਬਾਅਦ ਵੱਧਦਾ ਵਾ। ਅਮਿਤ ਸ਼ਾਹ ਇਹ ਇੰਨੇ ਕੁ ਹੰਕਾਰੇ ਇਨਸਾਨ ਨੇ, ਇਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਉਸ ਗੱਲ ਦਾ ਜਵਾਬ ਦੇਣ ਦੀ ਬਜਾਏ ਕਿ ਉਹ ਟਰਨਓਵਰ ਵਧਿਆ ਕਿਵੇਂ, ਇਹ ਕਹਿੰਦਾ ਕਿ ਕੀ ਕਾਂਗਰਸ ਦੇ ਵਿੱਚ ਘੁਟਾਲੇ ਨਹੀਂ ਹੋਏ। ਕਾਂਗਰਸੀ ਕਹਿੰਦੇ ਜਾਣਬੁੱਝ ਕੇ ਮੇਰੇ ਮੁੰਡੇ ਨੂੰ ਬਦਨਾਮ ਕਰ ਰਹੇ ਆ, ਨਾ ਮੇਰੇ ਮੁੰਡੇ ਦੀ ਜਿਹੜੀ ਕੰਪਨੀ ਹੈ ਉਹਦੇ ਕੋਲੇ ਸਰਕਾਰੀ ਕੋਈ ਟੈਂਡਰ ਆ, ਨਾ ਉਹਨੇ ਸਰਕਾਰੀ ਕੋਈ ਲੋਨ ਲੈਤੇ। ਤਾਂ ਅਮਿਤ ਸ਼ਾਹ ਜੀ ਉਹ ਪੱਤਰਕਾਰ ਤਾਂ ਤੁਹਾਨੂੰ ਸਵਾਲ ਕਰਨਾ ਭੁੱਲ ਗਿਆ ਹੋਣਾ, ਪਰ ਉੱਥੇ ਹੀ ਦੋ ਬੇਸਿਕ ਸਵਾਲ ਬਣਦੇ ਸੀਗੇ। ਇੱਕ ਤਾਂ ਪਹਿਲਾ ਸਵਾਲ ਇਹ ਕਿ ਤੁਸੀਂ ਇਹ ਦੱਸਣ ਦੀ ਬਜਾਏ ਕਿ ਟਰਨਓਵਰ ਕਿਵੇਂ ਵਧਿਆ, ਤੁਸੀਂ ਸਿਆਸੀ ਵਿਰੋਧੀਆਂ ਤੇ ਚਿੱਕੜ ਉਛਾਲੀ ਕਰਨ ਲੱਗ ਪੈਂਦੇ ਹੋ। ਚਲੋ ਕਰੋ, ਸਾਨੂੰ ਉਹਦਾ ਕੋਈ ਇਤਰਾਜ਼ ਨਹੀਂ, ਪਰ ਜੋ ਗੱਲ ਦਾ ਜਵਾਬ ਦਿਓ। ਦੂਜਾ ਹੈ ਕਿ ਕਾਰਪੋਰੇਟ ਬੈਂਕਸ ਨੇ ਉਹਨੂੰ ਲੋਨ ਕਿਵੇਂ ਦਿੱਤੇ ਜਾਂ ਉਹਨੇ ਪੈਸਾ ਕਿਵੇਂ ਦਿੱਤਾ, ਜਦ ਕਿ ਕੰਪਨੀ ਜਿਹੜੀ ਆ ਐਡੀ ਕੋਈ ਜ਼ਿਆਦਾ ਵੱਡੀ ਕੰਪਨੀ ਨਹੀਂ ਸੀ। ਤੇ ਇਹ ਕਹਿੰਦੇ ਕਿ ਮੈਂ ਸਰਕਾਰੀ ਬੈਂਕ ਤੋਂ ਨਹੀਂ ਕਿਸੇ ਤੋਂ ਪੈਸਾ ਲਿਆ। ਤੇ ਇਹ ਦੱਸਣਾ ਭੁੱਲ ਗਏ ਕਿ ਇਹ 16,000 ਗੁਣਾ ਟਰਨਓਵਰ ਕਿਵੇਂ ਵਧਿਆ ਤੇ ਨਾਲ ਉਹਨੂੰ ਕਾਰਪੋਰੇਟ ਬੈਂਕਸ ਤੋਂ ਇਮਦਾਦ ਕਿਵੇਂ ਮਿਲੀ। ਸੋ ਉਹ ਇਹ ਤੇ ਚਰਚਾ ਕਰ ਰਹੇ। ਨਾਲ ਹੀ ਇਹ ਹੈ ਕਿ ਜੇਕਰ ਇਹੀ ਕੰਮ ਕਿਸੇ ਹੋਰ ਨੇ ਕੀਤਾ ਹੁੰਦਾ ਤਾਂ ਤੁਸੀਂ ਇਹ ਅੰਦਾਜ਼ਾ ਲਾ ਸਕਦੇ ਹੋ ਕਿ ਉਹਦਾ ਹਸ਼ਰ ਕੀ ਹੋਣਾ ਸੀ। ਹਾਮਿਦ ਅੰਸਾਰੀ, ਜੇ ਮੈਂ ਗਲਤ ਨਾ ਹੋਵਾਂ, ਉਪ ਰਾਸ਼ਟਰਪਤੀ ਸੀਗੇ ਭਾਰਤ ਦੇ, ਉਹਨਾਂ ਨੇ ਇੱਕ ਵਾਰ ਗਣਤੰਤਰ ਦਿਵਸ ਤੇ ਝੰਡੇ ਨੂੰ ਸਲੂਟ ਨਹੀਂ ਸੀ ਕੀਤਾ। ਤੁਹਾਨੂੰ ਯਾਦ ਆ ਉਹਨਾਂ ਦਾ ਕੀ ਹਸ਼ਰ ਹੋਇਆ ਸੀ, ਕੀ ਹਾਲ ਹੋਇਆ ਸੀ। ਆਮਿਰ ਖਾਨ ਨੇ ਇੱਕ ਟੀਵੀ ਗੱਲਬਾਤ ਦੇ ਵਿੱਚ ਇਹ ਗੱਲ ਕਹਿਦੀ ਸੀ ਕਿ ਦੇਸ਼ ਦੇ ਵਿੱਚ ਸਹਿਣਸ਼ੀਲਤਾ ਘਟਦੀ ਜਾ ਰਹੀ ਹੈ। ਤੁਹਾਨੂੰ ਯਾਦ ਹੋਣਾ ਉਹਦਾ ਕੀ ਹਾਲ ਹੋਇਆ ਸੀ ਕਿ ਦੇਸ਼ ਦੇ ਬਾਰੇ ਰਾਏ ਰੱਖਣੀ, ਕਿ ਦੇਸ਼ ਦੇ ਬਾਰੇ ਗੱਲ ਕਹਿਣੀ, ਇਹਦਾ ਲਾਇਸੈਂਸ ਸਿਰਫ ਬੀਜੇਪੀ ਕੋਲ ਹੀ ਹੈ। ਕਿ ਹਰ ਵਾਰ ਬੀਜੇਪੀ ਹੀ ਸਹੀ ਹੈ, ਕਿ ਬੀਜੇਪੀ ਦੇ ਬੰਦੇ ਜੋ ਮਰਜ਼ੀ ਕਰਨ ਉਹ ਜਾਇਜ਼ ਆ। ਸੋ ਕੁਝ ਸਵਾਲ ਨੇ ਜਿਹੜੇ ਕਿ ਬੇਸਿਕ ਸਵਾਲ ਨੇ, ਉਹ ਹੋਣੇ ਚਾਹੀਦੇ ਨੇ ਤੇ ਉਹਨਾਂ ਸਵਾਲਾਂ ਦੇ ਜਵਾਬ ਜਿਹੜੇ ਆ ਉਹ ਮੋਦੀ ਨੂੰ ਦੇਣੇ ਚਾਹੀਦੇ ਨੇ, ਨਾਲ ਨਾਲ ਜਿਹੜਾ ਉਹ ਅਮਿਤ ਸ਼ਾਹ ਨੂੰ ਵੀ ਦੇਣੇ ਚਾਹੀਦੇ ਨੇ। ਇਹਨਾਂ ਸਵਾਲਾਂ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਕਿ ਜਿਵੇਂ ਮੈਂ ਕਹਿ ਕੇ ਹਟਿਆ ਵਾਂ ਕਿ ਜਿਹੜਾ ਦੇਸ਼ ਦਾ ਪ੍ਰੇਮੀ ਕੌਣ ਆ ਜਾਂ ਦੇਸ਼ ਨੂੰ ਪਿਆਰ ਕਰਨ ਵਾਲਾ ਕੌਣ ਆ, ਇਹਦਾ ਲਾਇਸੈਂਸ ਬੀਜੇਪੀ ਕੋਲ ਹੈ। ਕਿ ਬੀਜੇਪੀ ਦੇ ਇੰਨੀ ਜ਼ਰੂਰਤ ਹੈ ਕਿ ਉਹ ਜੈ ਸ਼ਾਹ ਨੂੰ ਜਾ ਕੇ ਕਵੇ ਕਿ ਭਾਈ ਤੁਸੀਂ ਜੋ ਕੀਤਾ ਉਹ ਗਲਤ ਤਾਂ ਬੇਸ਼ੱਕ ਨਹੀਂ ਹੈ, ਪਰ ਇਸ ਤਰ੍ਹਾਂ ਨਹੀਂ ਸੀ ਹੋਣਾ ਚਾਹੀਦਾ। ਕਿ ਬੀਜੇਪੀ ਦੇ ਵਿੱਚ ਇੰਨਾ ਵੀ ਮਾਦਾ ਹੈ ਕਿ ਜੇਕਰ ਕਿਸੇ ਹੋਰ ਬੰਦੇ ਤੋਂ ਅਣਕਿਆਸਿਆ ਇਹੋ ਜਿਹਾ ਕੋਈ ਵਰਤਾਰਾ ਵਰਤ ਜਾਵੇ ਤਾਂ ਉੱਥੇ ਬੀਜੇਪੀ ਉਹਨੂੰ ਟਰੋਲ ਨਾ ਕਰੇ। ਸੋ ਬਹੁਤ ਸਾਰੇ ਜਿਹੜੇ ਆ ਉਹ ਯਾਦ ਹੋਣੇ, ਪਰ ਇੱਕ ਚੀਜ਼ ਤੁਹਾਨੂੰ ਹੋਰ ਵੀ ਯਾਦ ਹੋਣੀ ਹੈ, ਉਹ ਇਹ ਕਿ ਜਦੋਂ ਲੰਘਿਆ ਆਜ਼ਾਦੀ ਦਿਹਾੜਾ ਸੀ ਤਾਂ ਤਿਰੰਗਾ ਮੋਦੀ ਸਰਕਾਰ ਨੇ ਲਾਜ਼ਮੀ ਕਰਤਾ ਸੀਗਾ। ਤੇ ਉਹ ਤਿਰੰਗਾ ਇੰਨਾ ਕੁ ਲਾਜ਼ਮੀ ਸੀਗਾ ਕਿ ਜੇਕਰ ਕਿਸੇ ਕੋਲ ਰਾਸ਼ਨ ਖਰੀਦਣ ਤੱਕ ਦੇ ਪੈਸੇ ਵੀ ਨਹੀਂ ਗਏ ਤਾਂ ਉਹਨੂੰ ਤਿਰੰਗਾ ਖਰੀਦਣਾ ਲਾਜ਼ਮੀ ਕੀਤਾ ਸੀ। ਇੱਕ ਪਾਸੇ ਮੋਦੀ ਸਰਕਾਰ ਇੱਕ ਗਰੀਬ ਦਿਹਾੜੀਦਾਰ ਨੂੰ ਤਿਰੰਗਾ ਲਾਜ਼ਮੀ ਕਰ ਰਹੀ ਹੈ, ਪਰ ਦੂਜੇ ਪਾਸੇ ਸਰਕਾਰ ਦੇ ਵਿੱਚ, ਪਾਰਟੀ ਦੇ ਵਿੱਚ ਦੂਜੇ ਵੱਡੇ ਨੰਬਰ ਦਾ ਬੰਦਾ, ਉਹਦਾ ਮੁੰਡਾ ਤਿਰੰਗਾ ਫੜਨ ਤੋਂ ਨਾ ਕਰ ਦੇਵੇ। ਹਾਲਾਂਕਿ ਇਹਦੀ ਬਾਬਤ ਇੱਕ ਤੁਕ ਇਹ ਵੀ ਹੈ, ਇੱਕ ਰਾਏ ਇਹ ਵੀ ਰੱਖੀ ਜਾ ਰਹੀ ਹੈ ਕਿ ਉਹਦੇ ਕੋਲ ACC ਦਾ ਅਹੁਦਾ, ਯਾਨੀ ਕਿ ਏਸ਼ੀਅਨ ਕ੍ਰਿਕਟ ਕੌਂਸਲ ਦਾ ਅਹੁਦਾ ਹੈ ਤੇ ਉਹਦਾ ਇੱਕ ਪ੍ਰੋਟੋਕੋਲ ਹੈ ਕਿ ਉਹ ਨਿਊਟਰਲ ਰਹਿਣਾ ਚਾਹੀਦਾ ਉਹਨਾਂ ਨੂੰ। ਠੀਕ ਹੈ, ਪਰ ਫਿਰ ਲੋਕਾਂ ਬਾਰੇ ਵੀ ਨਿਊਟਰੈਲਿਟੀ, ਲੋਕਾਂ ਬਾਰੇ ਵੀ ਪ੍ਰੋਟੋਕੋਲ ਯਾਦ ਰੱਖਿਆ ਕਰੋ। ਇੱਥੇ ਆਮਿਰ ਖਾਨ ਵੀ ਆਪਣੀ ਰਾਏ ਰੱਖ ਸਕਦਾ ਹੈ, ਇੱਥੇ ਨਸੀਰੁੱਦੀਨ ਸ਼ਾਹ ਵੀ ਆਪਣੀ ਰਾਏ ਰੱਖ ਸਕਦੇ ਨੇ, ਹਾਮਿਦ ਅੰਸਾਰੀ ਵੀ ਆਪਣੀ ਰਾਏ ਰੱਖ ਸਕਦੇ ਨੇ। ਇਸ ਦੇਸ਼ ਦੇ ਵਿੱਚ ਹੋਰ ਬਹੁਤ ਸਾਰੇ, ਤੀਸਤਾ ਸੀਤਲਵਾੜ ਤੋਂ ਲੈ ਕੇ ਸੰਜੀਵ ਭੱਟ ਵਰਗੇ ਲੋਕ ਜਾਂ ਹੋਰ ਬਹੁਤ ਸਾਰੇ ਸਮਾਜਿਕ ਕਾਰਕੁਨ, ਪੱਤਰਕਾਰ ਵੀ ਇਵਨ ਕੇ ਆਪਣੀ ਰਾਏ ਰੱਖ ਸਕਦੇ ਨੇ। ਉਹਨਾਂ ਵਾਰੀ ਟਰੋਲਿੰਗ ਕਿਉਂ, ਉਹਨਾਂ ਵਾਰੀ ਕਰੈਕਟਰ ਅਸਾਸੀਨੇਸ਼ਨ ਕਿਉਂ, ਉਹਨਾਂ ਵਾਰੀ ਉਹਨਾਂ ਦੇ ਪਰਿਵਾਰਾਂ ਤੱਕ ਉਹਨਾਂ ਨੂੰ ਰੇਪ ਦੀਆਂ, ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਕਿਉਂ। ਸੋ ਮੋਦੀ ਤੇ ਅਮਿਤ ਸ਼ਾਹ ਨੂੰ ਇਸ ਮਸਲੇ ਤੇ ਥੋੜ੍ਹਾ ਜਿਹਾ ਗੌਰ ਕਰਨਾ ਚਾਹੀਦਾ ਤੇ ਆ ਜਿਹੜੇ ਬੀਜੇਪੀ ਦੇ IT ਸੈੱਲ ਨੇ, ਬੀਜੇਪੀ ਦਾ ਜਿਹੜਾ ਮੀਡੀਆ ਵਾ, ਇਹਨਾਂ ਨੂੰ ਵੀ ਥੋੜ੍ਹਾ ਜਿਹਾ ਸਬਕ ਲੈਣਾ ਚਾਹੀਦਾ ਕਿ ਇਸ ਤਰ੍ਹਾਂ ਕਰਕੇ ਜਿਹੜਾ ਵਾ ਉਹ ਲੋਕਾਂ ਨੂੰ ਤੁਸੀਂ ਤੰਗ ਪਰੇਸ਼ਾਨ ਜ਼ਰੂਰ ਕਰ ਸਕਦੇ ਹੋ, ਪਰ ਇਹ ਗੱਲ ਜ਼ਰੂਰ ਯਾਦ ਰੱਖੋ ਕਿ ਜੇਕਰ ਲੋਕਾਂ 'ਤੇ ਤੁਸੀਂ ਰਾਸ਼ਟਰਵਾਦਤਾ ਨੂੰ ਥੋਪੋਗੇ ਤਾਂ ਹੋ ਸਕਦਾ ਕਿ ਕੋਈ ਦਿਨ ਐਸਾ ਆਵੇ ਜਿਹਦੇ ਤੁਸੀਂ ਖੁਦ ਰਾਸ਼ਟਰ ਵਿਰੋਧੀ ਜਾਂ ਉਸ ਲੈਵਲ ਦੇ, ਉਸ ਜਿਹਦਾ ਆਕਾਰ ਤੁਸੀਂ ਲੋਕਾਂ 'ਚ ਮਿੱਥਿਆ, ਉਸ ਆਕਾਰ ਦਾ ਤੁਹਾਡਾ ਕਿਰਦਾਰ ਨਾ ਹੋਵੇ। ਜਲਦ ਮਿਲਾਂਗੇ ਇੱਕ ਹੋਰ ਨਵੀਂ